serious human rights violation and abuses in Manipur, including acts of sexual violence, extrajudicial killings, home destruction, forced displacement, torture, and ill treatment. UN experts alarmed by continuing abuses in Manipur. कि भी जो चल रहा है अलार्म मतलब UN तक गल पहुंची हुई है, इन्हों लगता है कि जी सानू दुनिया की परवाह नहीं है. Government is committed to protecting human rights of people of India, including the people of Manipur. Case of shooting the messenger. Press Club of India seeks withdrawal of FIR against Editors Guild chief members. Manipur police booked EGI president 3 members for allegedly trying to create more clashes in state rocked by ethnic strife for nearly 4 months. मीडिया ਦੇ ਲੋਕਾਂ ਦੀ ਜਿਹੜਾ ਐਡੀਟਰਸ ਗਿਲਡ ਹੈ ਉਹਨਾਂ ਦੀ ਟੀਮ ਗਈ ਔਰ ਚੀਫ ਮਿਨਿਸਟਰ ਉਹਨਾਂ ਦਾ ਜਿਹੜਾ ਮੋਦੀ ਦਾ ਬਿਠਾਇਆ ਹੋਇਆ ਹਿੰਦੂਤਵ ਵੀ ਹੈ ਉਹ ਕਹਿੰਦਾ ਜੀ ਇਹ ਜਿਹੜੀ ਟੀਮ ਆਈ ਹੈ ਅਸੀਂ ਇਹਨਾਂ ਦੇ ਖਿਲਾਫ ਇਹ ਐਂਟੀ ਨੈਸ਼ਨਲ ਲੋਕ ਨੇ ਐਂਟੀ ਸਟੇਟ ਨੇ ਔਰ ਅਸੀਂ ਜਿਹੜਾ ਇਹਨਾਂ ਦੇ ਖਿਲਾਫ ਆਹ ਧਾਰਾਵਾਂ ਦੇ ਥੱਲੇ ਕੇਸ ਰਜਿਸਟਰ ਕਰ ਰਹੇ ਹਾਂ. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ. ਸੋ ਵਿਊਅਰਸ ਪ੍ਰੋਗਰਾਮ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ. ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਨਾਈਟਿਡ ਨੇਸ਼ਨਸ ਦੀ ਮਨੁੱਖੀ ਹੱਕਾਂ ਸੰਬੰਧੀ ਵਿਸ਼ੇਸ਼ ਕਮੇਟੀ ਨੇ ਮਨੀਪੁਰ ਦੀ ਸਥਿਤੀ ਨੂੰ ਲੈ ਕੇ ਭਾਰਤ ਸਰਕਾਰ ਦੀ ਜਿਹੜੀ ਸਖਤ ਆਲੋਚਨਾ ਕੀਤੀ ਹੈ ਔਰ ਉਹਨਾਂ ਵੱਲੋਂ ਪ੍ਰਕਾਸ਼ਿਤ ਰਿਪੋਰਟ ਤੋਂ ਬਾਅਦ ਭਾਰਤ ਨੂੰ ਕਾਫੀ ਮਿਰਚਾਂ ਲੱਗੀਆਂ ਹਨ ਅਤੇ UN ਵਿੱਚ ਜਿਹੜਾ ਭਾਰਤ ਦਾ ਅੰਬੈਸਡਰ ਕਾਫੀ ਲਾਲ ਪੀਲਾ ਹੋਇਆ. ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ. ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ. ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਤੋਂ ਬਹੁਤ ਸ਼ੁਕਰੀਆ ਜੀ. ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਦੋਂ ਮੋਹਨ ਭਾਗਵਤ ਗੁਹਾਟੀ ਦੇ ਇਕੱਠ 'ਚ ਖਲੋ ਕੇ ਕਹਿ ਰਿਹਾ ਹੈ ਕਿ ਜੀ ਹੁਣ ਤੁਸੀਂ ਕੋਈ ਇੰਡੀਆ ਨਾ ਕਹੋ ਇਹਨੂੰ ਭਾਰਤ ਕਹੋ ਤੇ ਦੁਨੀਆ ਕੀ ਕਹਿੰਦੀ ਹੈ ਕੀ ਨਹੀਂ ਸਾਨੂੰ ਕੋਈ ਪਰਵਾਹ ਨਹੀਂ ਕਿਉਂਕਿ ਦੁਨੀਆ ਨੂੰ ਸਾਡੀ ਲੋੜ ਹੈ ਸਾਨੂੰ ਦੁਨੀਆ ਦੀ ਕੋਈ ਲੋੜ ਨਹੀਂ. ਤੇ ਮੈਂ ਇਹ ਕਿਹਾ ਕਿ ਵੀ ਇਹ ਬਹੁਤ ਚੰਬਲ ਗਏ ਨੇ ਔਰ ਇਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਵੀ ਇਸ ਕਿਸਮ ਦੇ ਦਾਅਵੇ ਤਾਂ ਬੜੇ ਬੜੇ ਐਮਪਾਇਰਸ ਪਹਿਲਾਂ ਕਰਦੇ ਰਹੇ. ਅਲਟੀਮੇਟਲੀ ਉਹਨਾਂ ਦਾ ਹਸ਼ਰ ਕੀ ਹੁੰਦਾ ਹੈ ਤੁਹਾਡੀ ਤਾਂ ਔਕਾਤ ਹੀ ਕੁਝ ਨਹੀਂ ਹੈ. ਤੁਸੀਂ ਤਾਂ ਦੁਨੀਆ ਦੇ ਵਿੱਚ ਕਿਤੇ ਵੀ ਐਗਜ਼ਿਸਟ ਨਹੀਂ ਕਰਦੇ. ਔਰ ਮੈਂ ਸੰਡੇ ਆਪਣੇ ਦੀਵਾਨ ਦੇ ਵਿੱਚ ਐਡਰੈਸ ਦੇ ਵਿੱਚ ਕਿਹਾ ਸੀ ਮੈਂ ਕਿਹਾ ਵੀ ਜਦੋਂ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚੈਲੰਜ ਕੀਤਾ ਸੀ ਮੁਗਲਿਆ ਐਮਪਾਇਰ ਦੇ ਜ਼ੁਲਮਾਂ ਨੂੰ ਤੇ ਉਦੋਂ ਜਿੰਨੀ ਦੁਨੀਆ ਦੀ ਇਕੋਨਮੀ ਸੀ ਉਹਦਾ ਆਲਮੋਸਟ 22% ਟ੍ਰੇਡ ਜਿਹੜਾ ਹੈ ਉਹ ਮੁਗਲਿਆ ਸਲਤਨਤ ਦੇ ਕੋਲ ਸੀ. ਇੰਨਾ ਵਾਸਟ ਐਮਪਾਇਰ ਸੀ ਕਾਬਲ ਤੋਂ ਲੈ ਕੇ ਅਸਾਮ ਤੱਕ. ਤੇ ਅੱਜ ਵੀ ਅਨੰਦਪੁਰ ਸਾਹਿਬ ਜਾ ਕੇ ਦੇਖੋ ਕਿੰਨਾ ਇੱਕ ਪਿੰਡ ਹੈ ਔਰ ਉਹਨਾਂ ਨੂੰ ਵੀ ਪਤਾ ਸੀ ਕਿੰਨੇ ਸਿੱਖ ਗੁਰੂ ਸਾਹਿਬ ਦੇ ਨਾਲ 5000 ਤੋਂ ਜ਼ਿਆਦਾ ਨਹੀਂ ਹੋਣਗੇ 9 ਮਹੀਨੇ ਦੇ ਘੇਰੇ 'ਚ. ਬਿਲਕੁਲ. ਲੇਕਿਨ ਕਿਉਂਕਿ ਜਿਹੜੀ ਚੀਜ਼ ਜ਼ੁਲਮ ਦੇ ਉੱਤੇ ਮਬਨੀ ਹੁੰਦੀ ਹੈ ਔਰੰਗਜ਼ੇਬ ਨੇ ਉਹ ਤਖਤ ਆਪਣੇ ਭਰਾਵਾਂ ਦੇ ਖੂਨ ਦੇ ਨਾਲ ਆਪਣੇ ਬਾਪ ਨੂੰ ਜੇਲ੍ਹ 'ਚ ਰੱਖ ਕੇ ਹਾਸਿਲ ਕੀਤਾ ਸੀ ਔਰ ਉਸ ਕਿਸਮ ਦੀਆਂ ਹੀ ਨੀਤੀਆਂ ਫਿਰ ਜਿੰਨਾ ਮਰਜ਼ੀ ਉਹ ਕਲੇਮ ਕਰੇ ਕਿ ਜੀ ਉਹ ਬੜਾ ਸਚਿਆਰਾ ਮੋਮਨ ਹੈ ਉਹ ਕੁਰਾਨ ਸ਼ਰੀਫ ਲਿਖ ਕੇ ਰੋਜ਼ੀ ਖਾਂਦਾ ਹੈ ਜਾਂ ਉਹ ਬੜਾ ਸਾਦਾ ਜੀਵਨ ਜਿਉਂਦਾ ਹੈ. ਉਹ ਡਿਫਰੈਂਟ ਟ੍ਰੇਟਸ ਕਿਸੇ ਦੀ ਲਾਈਫ ਦੇ ਹੋ ਸਕਦੇ ਨੇ ਲੇਕਿਨ ਜਿਹੜੀਆਂ ਨੀਤੀਆਂ ਹੁੰਦੀਆਂ ਨੇ ਅਲਟੀਮੇਟਲੀ ਅਮਲਾਂ ਦੇ ਨਾਲ ਜੇ ਨਿਬੇੜੇ ਦੀ ਅਸੀਂ ਗੱਲ ਕਰੀਏ ਤੇ ਰੱਬ ਦੀ ਦਰਗਾਹ 'ਚ ਵੀ ਔਰ ਇੱਥੇ ਵੀ ਦੁਨੀਆ ਦੇ ਸਾਹਮਣੇ ਤੁਹਾਨੂੰ ਜਵਾਬਦੇਹ ਬਣਾਇਆ ਜਾਂਦਾ. ਹੁਣ ਜੇ ਉਸ ਕਿਸਮ ਦਾ ਐਮਪਾਇਰ ਅਲਟੀਮੇਟਲੀ ਗਵਾਚ ਗਿਆ ਅੱਜ ਉਸ ਦੀ ਕਬਰ ਦੇ ਉੱਤੇ ਦੀਵਾ ਜਗਾਉਣ ਲਈ ਵੀ ਜਿਹੜੇ ਉੱਥੇ ਮਜੌਰ ਬੈਠੇ ਹੁੰਦੇ ਨੇ ਉਹ ਆਇਆ ਗਿਆ ਤੋਂ ਜਿਹੜੇ ਸਿੱਖ ਹਜ਼ੂਰ ਸਾਹਿਬ ਜਾਂਦੇ ਨੇ ਉਹ ਔਰੰਗਾਬਾਦ 'ਚੋਂ ਲੰਘਦੇ ਨੇ ਕਈ ਦੇਖਣ ਉਹਨਾਂ ਤੋਂ ਪੈਸੇ ਮੰਗਦੇ ਹੁੰਦੇ ਨੇ ਕਿ ਜੀ ਸਾਨੂੰ ਦਿਓ ਇਸ ਲੈਵਲ ਦੀ ਸਲਤਨਤ. ਤੇ ਇਹ ਜਿਹੜਾ ਇੰਡੀਆ $2.5 ਟ੍ਰਿਲੀਅਨ ਦੀ ਇਕੋਨਮੀ ਨਾਲ ਵਰਲਡ ਟ੍ਰੇਡ ਦਾ 2% ਵੀ ਇਹਨਾਂ ਦੇ ਕੋਲ ਨਹੀਂ ਹੈ ਤੇ ਉਹ ਇੰਨੀ ਉਹ ਹਿਕਾਮਤ ਕਰ ਰਿਹਾ ਹੈ ਕਿ ਸਾਨੂੰ ਲੋੜ ਹੀ ਨਹੀਂ ਹੈ ਦੁਨੀਆ ਦੀ ਕਿਸੇ ਦੀ. ਹਾਲਾਂ 43 ਲੱਖ ਲੋਕ ਮਰ ਗਿਆ ਕੋਵਿਡ-19 'ਚ. ਦਿੱਲੀ ਵਰਗੇ ਸ਼ਹਿਰ 'ਚ ਹਸਪਤਾਲਾਂ ਦੇ ਵਿੱਚ ਆਕਸੀਜਨ ਨਾਂ ਦੀ ਕੋਈ ਚੀਜ਼ ਨਹੀਂ ਸੀ ਮੁਰਦੇ ਫੂਕਣ ਲਈ ਨਹੀਂ ਸੀ ਇਹਨਾਂ ਦੇ ਕੋਲ. ਹੁਣ ਇਸ ਸਾਰੇ ਦੇ ਚੱਲਦਿਆਂ ਦੁਨੀਆ ਬਹੁਤ ਚੰਗੀ ਤਰ੍ਹਾਂ ਦੇਖ ਰਹੀ ਹੈ ਕਿ ਇਹ ਕੀ ਕਰ ਰਹੇ ਨੇ ਕੀ ਹੋ ਰਿਹਾ. ਇਹ ਜਿਹੜੀਆਂ ਆਹਾਂ ਹੁੰਦੀਆਂ ਨੇ ਲੋਕਾਂ ਦੀਆਂ ਜੋ ਪੰਜਾਬ ਦੇ ਵਿੱਚ 1.5 ਲੱਖ ਮਾਰ ਕੇ ਕਿੰਨੇ ਘਰ ਵੀਰਾਨ ਕੀਤੇ ਕਸ਼ਮੀਰ ਦੇ ਵਿੱਚ ਕਿਵੇਂ ਜਿਹੜਾ ਉਹਨਾਂ ਦੇ ਜ਼ੁਲਮ ਦੀ ਚੱਕੀ ਚੱਲ ਰਹੀ ਹੈ. ਔਰ ਮਨੀਪੁਰ ਹੁਣ ਮਨੀਪੁਰ 'ਚ ਅਸੀਂ ਦੇਖਦੇ ਹਾਂ ਕਿ ਜਦੋਂ ਇਹ 21-22 ਜੂਨ ਨੂੰ ਮੋਦੀ ਇੱਥੇ ਆਉਂਦਾ ਹੈ ਆਲਰੇਡੀ ਉੱਥੇ ਜੋ ਚੱਲ ਰਿਹਾ ਸੀ ਉਸ ਦੇ ਉੱਤੇ ਇਹਨਾਂ ਨੇ ਬਿਲਕੁਲ ਕਿਉਂਕਿ ਮੀਡੀਆ ਜੋ ਗਾਇਬ ਕਰ ਦਿਓ ਇਹ ਸਮਝਦੇ ਨੇ ਖਬਰ ਗਾਇਬ ਹੋ ਗਈ
ਲੇਕਿਨ ਅਮਰੀਕਾ ਨੇ ਬੇਸ਼ੱਕ ਬਾਈਡਨ ਐਡਮਿਨਿਸਟ੍ਰੇਸ਼ਨ ਉਹਨੇ ਗੋਡੇ ਟੇਕੇ ਹੋਣ ਜਾਂ ਵਕਤੀ ਤੌਰ ਦੇ ਉੱਤੇ ਉਹ ਵਰਤ ਰਹੇ ਹੋਣ, ਅਮਰੀਕਾ ਨੇ ਜਿੰਨੀ ਅੱਜ ਇੰਡੀਆ ਨਾਲ ਨੇੜਤਾ, ਕਦੇ ਅਮਰੀਕਾ ਦੀ ਪਾਕਿਸਤਾਨ ਨਾਲ ਨੇੜਤਾ ਦੇਖੋ ਕਿਸ ਲੈਵਲ ਦੀ ਸੀ ਜੀ। ਇਹ ਕੋਈ ਛੋਟੀ ਨੇੜ ਇਹਨਾਂ ਦਾ ਤਾਂ ਅਜੇ ਤੱਕ ਨਹੀਂ ਹੋਇਆ। ਈਵਨ ਜਦੋਂ ਅਯੂਬ ਖਾਨ ਪਹਿਲੀ ਵਾਰ ਅਮਰੀਕਾ ਆਇਆ, ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਉਹ 에ਅਰਪੋਰਟ ਤੇ ਉਹਨੂੰ ਲੈਣ ਗਿਆ, ਨਾਟੋ ਦਾ ਭਾਵੇਂ ਉਹ ਹਿੱਸਾ ਨਹੀਂ ਸੀ, ਲੇਕਿਨ ਸੀਟੋ ਪੈਕਟ ਦੇ ਥੱਲੇ ਫਿਰ ਪਾਕਿਸਤਾਨ ਦੇ ਨਾਲ ਜਿਵੇਂ ਅਲਾਇੰਸ ਕਰਕੇ ਸੋਵੀਅਤ ਯੂਨੀਅਨ ਦੀ ਡਿਸਇੰਟੈਗ੍ਰੇਸ਼ਨ ਸਭ ਤੋਂ ਵੱਡਾ ਰੋਲ ਪਾਕਿਸਤਾਨ ਅਫਗਾਨਿਸਤਾਨ ਦੇ ਲੋਕਾਂ ਨੇ ਪਲੇ ਕੀਤਾ। ਅੱਜ ਅਮਰੀਕਾ ਦਾ ਕੀ ਰਵੱਈਆ ਪਾਕਿਸਤਾਨ ਪ੍ਰਤੀ, ਉਹਨੂੰ ਸ਼ੂਦਰ ਬਣਾਉਣ ਤੱਕ ਗਏ ਹੋਏ ਨੇ। ਈਵਨ IMF ਰਾਹੀਂ ਬਾਹ ਮਰੋੜੀ ਹੋਈ ਹੈ, 2 ਬਿਲੀਅਨ ਦੇਣੇ ਨੇ, ਇੰਨਾ ਟੈਕਸ ਵਧਾ ਦਿਓ, ਅੱਜ ਹਨੇਰਾ ਕਰ ਦਿਓ, ਬਿਜਲੀ ਤੇ ਇੰਨਾ ਲਾ ਦਿਓ। ਸੋ ਮਤਲਬ ਇਹ ਹੈ ਕਿ ਇਹ ਜਿਹੜੀ ਬਗਾਨੀ ਚਾਹ ਤੇ ਮੁੱਛ ਬਣਾਉਣਾ ਜਿਹੜਾ ਲਫ਼ਜ਼ ਕਹਿੰਦੇ ਨੇ, ਇੱਥੋਂ ਹੀ ਆਇਆ ਹੋਇਆ ਕਿ ਵੀ ਤੁਸੀਂ ਜਿਹੜਾ ਉਸ ਨੂੰ ਬੱਗੀ ਅੱਖੀਂ ਜੇ ਤੁਸੀਂ ਮਰਨਾ ਪਾਕਿਸਤਾਨ ਨੂੰ ਜੇ ਅਮਰੀਕਾ ਡੰਪ ਕਰ ਸਕਦਾ ਹੈ, ਅਮਰੀਕਾ ਔਰ ਪਾਕਿਸਤਾਨ ਦੀ ਬੜੀ ਕਲੋਜ਼ਨੈਸ ਤਾਂ ਇਹਨਾਂ 'ਚ ਅਗਲੇ 20 ਸਾਲ 'ਚ ਨਹੀਂ ਆਣੀ ਹੈ। ਬਿਲਕੁਲ। ਔਰ ਅਮਰੀਕਨਾਂ ਨੇ ਕਦੇ ਵੀ ਸਦਾਮ ਹੁਸੈਨ ਇਹਨਾਂ ਦਾ ਖੜਾ ਕੀਤਾ ਹੋਇਆ, ਕੀ ਉਹਦਾ ਹਸ਼ਰ ਕੀਤਾ, ਗਦਾਫੀ ਜਿਹਨੂੰ 40-42 ਸਾਲ ਕਿਸ ਲੈਵਲ ਤੇ ਉਹਨੇ ਉਹਦਾ ਕੀ ਹਸ਼ਰ ਕੀਤਾ। ਸੋ ਇਸ ਦੇ ਉੱਤੇ ਕਿ ਜੀ ਅੱਜ ਸਾਡਾ ਅਮਰੀਕਾ ਯਾਰ ਹੈ ਜਾਂ ਦੂਜਾ, ਔਰ ਸਾਨੂੰ ਕੋਈ ਪਰਵਾਹ ਨਹੀਂ ਹੈ ਦੁਨੀਆ ਦੇ ਬਾਕੀ ਥਾਵਾਂ ਤੇ। ਔਰ ਅਜੇ ਮੋਦੀ ਵਾਪਸ ਗਿਆ ਹੀ ਸੀ ਜੂਨ ਦੀ ਆਪਣੀ ਟ੍ਰਿਪ ਤੋਂ ਕਿ ਯੂਰਪੀਅਨ ਪਾਰਲੀਮੈਂਟ ਨੇ ਮਨੀਪੁਰ ਦੇ ਇਸ਼ੂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਰੈਜ਼ੋਲੂਸ਼ਨ ਕਰ ਦਿੱਤਾ ਸੀ ਕਿ ਬਈ ਇਹ ਜਿਹੜਾ ਉੱਥੇ ਚੱਲ ਰਿਹਾ ਜੈਨੋਸਾਈਡ, ਕਿਉਂਕਿ 400 ਤੋਂ ਜ਼ਿਆਦਾ ਤੁਸੀਂ ਚਰਚ ਢਾਹ ਦਿਓ, ਸਾੜ ਦਿਓ, 400-500 ਬੰਦਾ ਮਾਰ ਦਿਓ, ਲੱਖ ਬੰਦਾ, ਔਰ ਉਹ ਕੁੱਕੀ ਟਰਾਈਬ ਨੂੰ ਫੋਕਸ ਕਰੋ, ਔਰ ਜਿਹੜਾ ਚੀਫ ਮਿਨਿਸਟਰ ਦੂਜਾ ਉਹ ਹਿੰਦੂ ਟਰਾਈਬ ਮੈਤਾਈ ਟਰਾਈਬ ਦਾ ਹੈ। ਔਰ ਹੁਣ ਗੱਲ ਉੱਥੇ ਤੱਕ ਨਹੀਂ ਰਹੀ ਯੂਰਪੀਅਨ ਪਾਰਲੀਮੈਂਟ 'ਚ। ਅੱਜ ਦੀ ਜਿਹੜੀ ਖਬਰ, ਔਰ ਜਿੱਥੇ ਤੁਸੀਂ ਕਿਹਾ ਵੀ ਐਂਬੈਸਡਰ ਇਹਨਾਂ ਦਾ UN ਦਾ ਲਾਲ ਪੀਲਾ ਹੋਇਆ, ਔਰ ਦੂਜਾ ਉਹਨਾਂ ਦੀ ਯੂਨਾਈਟਿਡ ਨੇਸ਼ਨਸ ਦੀ ਇੱਕ ਬਾਡੀ ਹੈ ਜਿਸ ਨੂੰ ਸਪੈਸ਼ਲ ਪ੍ਰੋਸੀਜਰ ਮੈਂਡੇਟ ਹੋਲਡਰਸ ਕਹਿੰਦੇ ਨੇ। ਇਹ ਹਿਊਮਨ ਰਾਈਟਸ ਕੌਂਸਲ ਦੇ ਨਾਲ ਹੀ ਜੁੜੀ ਹੋਈ ਬਾਡੀ ਹੁੰਦੀ ਹੈ। ਉਹਨਾਂ ਨੇ ਜਿਹੜਾ ਆਪਣੀ ਇੱਕ ਰਿਪੋਰਟ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਵੀ ਸੀਰੀਅਸ ਹਿਊਮਨ ਰਾਈਟਸ ਵਾਇਓਲੇਸ਼ਨ ਐਂਡ ਅਬਿਊਜ਼ਸ ਇਨ ਮਨੀਪੁਰ including acts of sexual violence, extrajudicial killings, home destruction, forced displacement, torture and ill treatment। ਆਹ ਕੁਛ ਮਨੀਪੁਰ 'ਚ ਹੋ ਰਿਹਾ ਕਿ ਭਾਈ ਉੱਥੇ ਜਿਹੜਾ ਸੈਕਸ਼ੂਅਲ ਵਾਇਲੈਂਸ, ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਫੜ ਕੇ ਮਾਰਨਾ, ਝੂਠੇ ਪੁਲਿਸ ਮੁਕਾਬਲੇ ਉਹਦੇ ਲਈ ਟਰਮ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੁੰਦੀ ਹੈ, ਹੋਮ ਡਿਸਟਰਕਸ਼ਨ, ਘਰਾਂ ਨੂੰ ਅੱਗਾਂ ਲਾ ਦਿਓ, ਬੇਘਰ ਕਰ ਦਿਓ, ਜੋ ਨੂੰਹ 'ਚ ਇਹਨਾਂ ਨੇ ਮੁਸਲਮਾਨਾਂ ਨਾਲ ਕੀਤਾ ਬੁਲਡੋਜ਼ ਕਰ ਦਿਓ, ਇਹ ਕੁਛ ਉੱਥੇ ਵੀ ਕਰ ਰਹੇ ਨੇ। ਫੋਰਸ ਡਿਸਪਲੇਸਮੈਂਟ, ਜ਼ਬਰਦਸਤੀ ਇਲਾਕਿਆਂ 'ਚੋਂ ਚੁੱਕ ਕੇ ਤੁਸੀਂ ਦੂਸਰੀ ਥਾਂ ਤੇ ਉਹਨਾਂ ਨੂੰ ਸੁੱਟ ਦਿਓ, ਟਾਰਚਰ ਕਰੋ, ਇਲ ਟ੍ਰੀਟਮੈਂਟ ਕਰੋ। ਔਰ ਉਹਨਾਂ ਨੇ ਕਿਹਾ ਕਿ ਔਰ ਇਹ ਜਿਹੜਾ ਉਹਨਾਂ ਨੇ ਰਿਪੋਰਟ ਦਾ ਟਾਈਟਲ ਹੀ ਇਹ ਦਿੱਤਾ, ਇੰਡੀਆ UN ਐਕਸਪਰਟਸ ਅਲਾਰਮਡ ਬਾਈ ਕੰਟੀਨਿਊਇੰਗ ਅਬਿਊਜ਼ਸ ਇਨ ਮਨੀਪੁਰ। ਕਿ ਵੀ ਜੋ ਚੱਲ ਰਿਹਾ ਹੈ ਅਲਾਰਮਡ, ਮਤਲਬ UN ਤੱਕ ਗੱਲ ਪਹੁੰਚੀ ਹੋਈ ਹੈ। ਇਹਨਾਂ ਨੂੰ ਲੱਗਦਾ ਹੈ ਕਿ ਜੀ ਸਾਨੂੰ ਦੁਨੀਆ ਦੀ ਪਰਵਾਹ ਨਹੀਂ ਹੈ। ਔਰ ਇਹਦੇ ਤੇ ਇੰਡੀਆ ਦਾ ਐਂਬੈਸਡਰ ਚੀਕਿਆ, ਉਹਨਾਂ ਨੇ ਕਿਹਾ ਜੀ ਇਹ ਸਾਨੂੰ ਰਿਸਪੌਂਸ ਕਰਨ ਦਾ ਮੌਕਾ ਨਹੀਂ ਦਿੱਤਾ, 60 ਦਿਨ ਦਾ ਟਾਈਮ ਹੁੰਦਾ ਹੈ ਔਰ ਇਹ ਕਰ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਗਵਰਨਮੈਂਟ ਇਜ਼ ਕਮਿਟਡ ਟੂ ਪ੍ਰੋਟੈਕਟਿੰਗ ਹਿਊਮਨ ਰਾਈਟਸ ਆਫ ਪੀਪਲ ਆਫ ਇੰਡੀਆ ਇਨਕਲੂਡਿੰਗ ਦਾ ਪੀਪਲ ਆਫ ਮਨੀਪੁਰ। ਜਿਵੇਂ ਨਾਲ ਉਹ ਕਰੇਲਾ ਟੰਗਿਆ ਹੁੰਦਾ ਜੀ ਕਿ ਅਸੀਂ ਸਾਰੇ ਭਾਰਤ ਦੇ ਲੋਕਾਂ ਦਾ ਜਿਹੜਾ ਹਿਊਮਨ ਰਾਈਟਸ ਪ੍ਰੋਟੈਕਟ ਕਰਦੇ ਹਾਂ। ਉਹ 'ਚ ਮਨੀਪੁਰ ਵੀ ਐਡਾ ਕਿਹੜੀ ਗੱਲ ਹੈ ਮਨੀਪੁਰ 'ਚ, ਔਰ ਇਹ ਸਾਰੇ ਦੇ ਉੱਤੇ। ਹਾਲਾਂਕਿ ਜਦੋਂ ਈਵਨ ਇਹ ਰਿਪੋਰਟ ਆ ਰਹੀ ਹੈ, ਦੋ ਖਬਰਾਂ ਜਿਹੜੀਆਂ ਪਿਛਲੇ 2 ਦਿਨਾਂ 'ਚ ਸਾਹਮਣੇ ਆਈਆਂ, ਐਡੀਟਰਸ ਗਿਲਡ, ਹੁਣ ਐਡੀਟਰਸ ਦੀ ਇੱਕ ਟੀਮ ਉੱਥੇ ਗਈ ਜਿਨ੍ਹਾਂ ਨੇ ਜਾ ਕੇ ਰਿਪੋਰਟ ਕੀਤੀ ਕਿ ਬਈ ਜਿਹੜਾ ਉੱਥੇ ਚੱਲ ਕੀ ਰਿਹਾ, ਤੇ ਉਹਨਾਂ ਨੇ ਮਨੀਪੁਰ ਗਵਰਨਮੈਂਟ ਨੇ ਐਡੀਟਰਸ ਗਿਲਡ ਦੀ ਟੀਮ ਦੇ ਖਿਲਾਫ ਹੀ ਜਿਹੜੇ ਨੇ ਉਹ ਕੇਸ ਰਜਿਸਟਰ ਕਰ ਲਏ। ਔਰ ਐਡੀਟਰਸ ਗਿਲਡ ਅਰਜਿਸ ਮਨੀਪੁਰ ਗਵਰਨਮੈਂਟ ਟੂ ਕਲੋਜ਼ ਕੇਸਿਸ ਅਗੇਂਸਟ ਇਟਸ ਪ੍ਰੈਜ਼ੀਡੈਂਟ ਐਂਡ ਫੈਕਟ ਫਾਈਂਡਿੰਗ ਟੀਮ ਮੈਂਬਰਸ। ਹੁਣ ਜਿਹੜੇ ਫੈਕਟ ਫਾਈਂਡਰ ਸੀ ਉਹਨਾਂ ਨੂੰ, ਔਰ ਸੀਮਾ ਮੁਸਤਫਾ ਇਹਦੀ ਚੇਅਰਮੈਨ ਸੀ ਐਡੀਟਰਸ ਗਿਲਡ ਦੀ, ਉਹਨਾਂ ਦੇ ਖਿਲਾਫ ਜਿਹੜਾ ਉਹ ਟ੍ਰੀਟਰ ਔਰ ਦੂਜੇ ਤੀਜੇ ਦੇ ਕੇਸ ਰਜਿਸਟਰ ਕਰ ਲਏ। ਔਰ ਉਹਦੇ ਤੇ ਹੀ ਉਹਨਾਂ ਨੇ ਖਬਰ ਵੀ ਲਾਈ, ਪ੍ਰੈਸ ਕਲੱਬ ਨੇ ਵੀ ਉਹਨੂੰ ਕੰਡੈਮ ਕੀਤਾ। ਕੇਸ ਆਫ ਸ਼ੂਟਿੰਗ ਦਾ ਮੈਸੇਂਜਰ, ਪ੍ਰੈਸ ਕਲੱਬ ਆਫ ਇੰਡੀਆ ਸੀਕਸ ਵਿਦਡਰਾਅਲ ਆਫ FIR ਅਗੇਂਸਟ ਐਡੀਟਰਸ ਗਿਲਡ ਚੀਫ ਮੈਂਬਰਸ। ਮਨੀਪੁਰ ਪੁਲਿਸ ਬੁੱਕਡ EGI president 3 members for allegedly trying to create more clashes in state
ਰੌਕਡ ਬਾਈ ਐਥਨਿਕ ਸਟ੍ਰਾਈਫ ਫॉर ਨੀਅਰਲੀ 4 ਮੰਥ 4 ਮਹੀਨੇ ਹੋ ਗਏ ਨੇ ਮਨੀਪੁਰ 'ਚ ਕੋਈ ਫੌਜ ਵੀ ਰੱਖੀ 60-70 ਹਜ਼ਾਰ ਅਸਾਮ ਰਾਈਫਲਸ ਔਰ ਫਲਾਣੇ ਰੱਖੇ ਹੋਏ ਨੇ ਉਹ ਜਿਹੜਾ ਹੁੰਦਾ ਸ਼ੂਟਿੰਗ ਦਾ ਮੈਸੇਂਜਰ ਕਿ ਵੀ ਕੋਈ ਸੁਨੇਹਾ ਲੈ ਕੇ ਚੱਲਿਆ ਤੁਸੀਂ ਉਹਨੂੰ ਸ਼ੂਟ ਕਰ ਦਿਓ ਹੁਣ ਐਡੀਟਰਸ ਗਿਲਟ ਜਿਹੜੇ ਨੇ ਉਹਨਾਂ ਦੀ ਉੱਥੇ ਉਹ ਗਏ ਔਰ ਇਸ ਦੇ ਉੱਤੇ ਐਡੀਟਰਸ ਗਿਲਟ ਨੇ ਹੋਰ ਵੀ ਕਿਹਾ ਕਿ ਸ਼ੌਕਡ ਐਟ ਮਨੀਪੁਰ ਸੀਐਮਜ਼ intimidatory statements. Editors Guild Chief Minister's labeling of the journalist body as anti-state and anti-national was deeply disturbing. ਹੁਣ ਉਹ ਮੀਡੀਆ ਦੇ ਲੋਕਾਂ ਦੀ ਜਿਹੜਾ ਐਡੀਟਰਸ ਗਿਲਡ ਹੈ ਉਹਨਾਂ ਦੀ ਟੀਮ ਗਈ ਔਰ ਚੀਫ ਮਿਨਿਸਟਰ ਉਹਨਾਂ ਦਾ ਜਿਹੜਾ ਮੋਦੀ ਦਾ ਬਿਠਾਇਆ ਹੋਇਆ ਹਿੰਦੂਤਵੀ ਹੈ ਉਹ ਕਹਿੰਦਾ ਜੀ ਇਹ ਜਿਹੜੀ ਟੀਮ ਆਈ ਹੈ ਅਸੀਂ ਇਹਨਾਂ ਦੇ ਖਿਲਾਫ ਇਹ ਐਂਟੀ ਨੈਸ਼ਨਲ ਲੋਕ ਨੇ ਐਂਟੀ ਸਟੇਟ ਨੇ ਔਰ ਅਸੀਂ ਜਿਹੜਾ ਇਹਨਾਂ ਦੇ ਖਿਲਾਫ ਧਾਰਾਵਾਂ ਦੇ ਥੱਲੇ ਕੇਸ ਰਜਿਸਟਰ ਕਰ ਰਹੇ ਹਾਂ ਉਹਨਾਂ ਦੇ ਵਿੱਚ ਸੀਮਾ ਮੁਸਤਫਾ ਉਹਨਾਂ ਦੀ ਚੇਅਰਮੈਨ ਤੇ 3 ਮੈਂਬਰ ਹੋਰ ਉਸ ਫੈਕਟ ਫਾਈਂਡਿੰਗ ਕਮੇਟੀ ਦੇ ਨੇ ਔਰ ਇਸੇ ਤਰ੍ਹਾਂ ਮਨੀਪੁਰ ਵਾਇਲੈਂਸ ਨੂੰ ਸਟੇਟ ਸਪਾਂਸਰਡ ਕਹਿਣ ਲਈ ਈਵਨ ਸੀਪੀਆਈ ਜਿਹੜੀ ਕਮਿਊਨਿਸਟ ਪਾਰਟੀ ਆਫ ਇੰਡੀਆ ਉਹਦੀ ਐਨੀ ਰਾਜਾ ਤੇ 2 ਦੂਸਰੇ ਜਿਹੜੇ ਨੇ ਉਹਨਾਂ ਦੇ ਖਿਲਾਫ ਵੀ FIR ਰਜਿਸਟਰ ਕੀਤੀ ਗਈ ਔਰ ਹਾਲ ਉੱਤੇ ਇਹ ਚੱਲ ਰਿਹਾ ਹੈ ਪਿਛਲੀਆਂ ਦਿਨਾਂ ਦੀਆਂ ਖਬਰਾਂ ਹੀ ਨੇ 8 killed 29 injured in Manipur since August 29 ਹੁਣ ਅਗਸਤ 29 ਤੋਂ ਅੱਜ ਅਸੀਂ 5 ਸਤੰਬਰ ਨੂੰ ਗੱਲ ਕਰ ਰਹੇ ਹਾਂ ਇਹਨਾਂ ਦਿਨਾਂ ਦੇ ਵਿੱਚ ਵੀ 8 ਬੰਦੇ ਮਾਰੇ ਗਏ ਨੇ 29 ਜ਼ਖਮੀ ਨੇ ਕੋਈ ਪੀਸ ਨਾਂ ਦੀ ਚੀਜ਼ ਨਹੀਂ ਹੈ ਔਰ ਇਹ ਜਿਹੜਾ ਈਵਨ ਜਿਹੜਾ ਇਹ ਹਿੰਦੂਤਵੀ ਟ੍ਰਾਈਬ ਹੈ ਮਾਈ ਤਾਈ ਉਹਨਾਂ ਦੇ ਵੀ ਜਿਹੜਾ ਡਾਇਸਪੋਰਾ ਉਹਨਾਂ ਨੇ ਲਿਖਿਆ ਪ੍ਰਾਈਮ ਮਿਨਿਸਟਰ ਨੂੰ ਕੰਟੀਨਿਊਡ ਵਾਇਲੈਂਸ ਇਨ ਮਨੀਪੁਰ undermines India's strides in development ahead of G20 might I diaspora to PMO ਔਰ ਤੁਸੀਂ ਦੇਖੋ ਕਿ ਮੋਦੀ ਜਿਹੜਾ ਮੱਧ ਪ੍ਰਦੇਸ਼ ਦੂਜੇ ਦੌਰੇ ਤੇ ਦੌਰਾ ਕਰ ਰਿਹਾ ਜਿੱਥੇ ਚੋਣਾਂ ਹੋਣੀਆਂ ਇੱਕ ਵਾਰ ਵੀ ਮਨੀਪੁਰ ਨਹੀਂ ਗਿਆ ਔਰ ਪਾਰਲੀਮੈਂਟ 'ਚ ਵੀ ਹਾਲਾ ਨੋ ਕੌਨਫੀਡੈਂਸ ਮੋਸ਼ਨ ਵੀ ਆਇਆ ਕਿੰਨੇ 1.5 ਪੌਣੇ 2 ਘੰਟੇ ਬੋਲਿਆ ਉਹਦੇ 'ਚ 2 ਮਿੰਟ ਵੀ ਜਿਹੜੇ ਨੇ ਮਨੀਪੁਰ ਲਈ ਨਹੀਂ ਸੀ ਹੁਣ ਇਹ ਜਦੋਂ ਦੇਖੋ ਇਹ ਇਹਨਾਂ ਦੇ ਹੀ ਜੇ ਅਸੀਂ ਸ਼ਾਸਤਰਾਂ ਨੂੰ ਜਾਂ ਦੂਸਰਿਆਂ ਨੂੰ ਕੋਟ ਕਰੀਏ ਤਾਂ ਇਹਨਾਂ ਦੇ ਸ਼ਾਸਤਰਾਂ ਦਾ ਇੱਕ ਸ਼ਲੋਕ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੇ ਕਿ ਜਦੋਂ ਬੰਦੇ ਦਾ ਵਿਨਾਸ਼ ਆਉਂਦਾ ਉਹਦੀ ਤਬਾਹੀ ਆਉਂਦੀ ਹੈ ਉਹਦਾ ਦਿਮਾਗ ਪੁੱਠਾ ਘੁੰਮ ਜਾਂਦਾ ਬਿਲਕੁਲ ਉਹਨੂੰ ਹਰ ਚੀਜ਼ ਜਿਹੜੀ ਹੈ ਉਹ ਉਵੇਂ ਹੀ ਲੱਗਦੀ ਹੈ ਕਿ ਭਾਈ ਇਵੇਂ ਹੀ ਹੈ ਜਿਵੇਂ ਉਹ ਪੰਜਾਬੀ 'ਚ ਕਹਿੰਦੇ ਨੇ ਕਿ ਸਾਵਣ ਦੇ ਅੰਨੇ ਨੂੰ ਹਰ ਪਾਸੇ ਹਰਾ ਹਰਾ ਹੀ ਨਜ਼ਰ ਆਉਂਦਾ ਕਿਉਂਕਿ ਜਦੋਂ ਉਹਦੀਆਂ ਅੱਖਾਂ ਖੁੱਲੀਆਂ ਸੀ ਸਾਵਣ ਦੇ ਮਹੀਨੇ 'ਚ ਅੰਨਾ ਹੋਇਆ ਕੋਈ ਤੇ ਸਾਵਣ 'ਚ ਤਾਂ ਹਰਿਆਵਲ ਹੀ ਹੁੰਦੀ ਹੈ ਉਹ ਭਾਵੇਂ ਬਾਕੀ 11 ਮਹੀਨੇ ਨਹੀਂ ਵੀ ਉਹਨੂੰ ਨਜ਼ਰ ਸਾਵਣ ਦੇ ਅੰਨੇ ਨੂੰ ਹਰ ਚੀਜ਼ ਹਰੀ ਨਜ਼ਰ ਆਉਂਦੀ ਹੈ ਔਰ ਇਹ ਵਿਨਾਸ਼ ਕਾਲੇ ਵਿਪਰੀਤ ਬੁੱਧੇ ਕਿ ਭਾਈ ਜਦੋਂ ਕਿਸੇ ਦਾ ਕੁੱਤੇ ਦੀ ਮੌਤ ਆਉਂਦੀ ਕਹਿੰਦੇ ਸ਼ਹਿਰ ਨੂੰ ਦੌੜਦਾ ਕਿਉਂਕਿ ਉਹਨੂੰ ਜਿਹੜਾ ਉਹ ਮੌਤ ਆਵਾਜ਼ਾਂ ਮਾਰ ਰਹੀ ਹੁੰਦੀ ਸੋ ਸਾਨੂੰ ਲੱਗਦਾ ਕਿ ਵੀ ਬੇਸ਼ੱਕ ਸਾਡੇ ਸਾਹਮਣੇ ਜਦੋਂ ਅਸੀਂ ਮਨੀਪੁਰ ਦੇ ਲੋਕਾਂ ਦੀ ਤਕਲੀਫ ਦੇਖਦੇ ਹਾਂ ਕਸ਼ਮੀਰੀਆਂ ਦੀ ਦੇਖਦੇ ਹਾਂ ਆਪਣੇ ਲੋਕਾਂ ਦੀ ਦੇਖਦੇ ਹਾਂ ਭਾਰਤ ਭਰ ਦੇ ਵਿੱਚ ਵੀ ਜੋ ਗਰੀਬ ਗੁਰਬਾ ਆਮ ਜਿਵੇਂ ਪਿਸ ਰਿਹਾ ਹੈ ਮਹਿੰਗਾਈ ਦੇ ਵਿੱਚ ਕਈ ਗੁਣਾ ਵਧੀ ਹੋਈ ਹੈ ਅਨਇੰਪਲੋਇਮੈਂਟ ਹੈ ਤਾਂ ਫਿਰ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹ ਰੱਬ ਦੇ ਹੁਕਮ ਦੇ ਵਿੱਚ ਇਵੇਂ ਹੁੰਦਾ ਕਿ ਕਿਸੇ ਚੀਜ਼ ਦੀ ਨਵੀਂ ਉਸਾਰੀ ਤੋਂ ਪਹਿਲਾਂ ਜਿਹੜਾ ਐਗਜ਼ਿਸਟਿੰਗ ਸਟਰਕਚਰ ਹੈ ਜਦੋਂ ਤੱਕ ਉਹਦੀ ਬਿਲਕੁਲ ਤਹਿ ਨਾ ਲੱਗ ਜਾਏ ਤਾਂ ਕੋਈ ਨਵਾਂ ਕੁਝ ਕ੍ਰੀਏਟ ਨਹੀਂ ਹੁੰਦਾ ਪਰ ਇਹ ਜਾ ਉਸ ਤਬਾਹੀ ਦੇ ਰਸਤੇ ਤੇ ਹੀ ਰਹੇ ਨੇ ਕੁੱਤਾ ਜਿਹੜਾ ਹੈ ਉਹ ਸ਼ਹਿਰ ਵੱਲ ਦੌੜ ਰਿਹਾ ਜੀ ਰਾਜ ਸਾਹਿਬ ਸਾਨੂੰ ਜ਼ੁਬੇਰ ਜੀ ਨੇ ਪੁੱਛਿਆ ਕਹਿੰਦੇ ਨੇ ਕਿ ਆਲੋਚਨਾ ਦਾ ਮਤਲਬ ਕੀ ਹੈ ਕ੍ਰਿਟਿਸਿਜ਼ਮ ਹਾਂਜੀ ਇਹ ਹੈਗਾ ਹਾਂਜੀ ਤੁਸੀਂ ਮੇਰੇ ਖਿਆਲ ਤੁਹਾਨੂੰ ਪਤਾ ਲੱਗ ਹੀ ਗਿਆ ਨਾ ਆਲੋਚਨਾ ਦਾ ਮਤਲਬ ਹੈਗਾ ਕ੍ਰਿਟਿਸਿਜ਼ਮ ਸੋ ਇਸ ਨਾਲ ਲੈਣੇ ਬ੍ਰੇਕ ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ